ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਇਹਨਾਂ ਨੂੰ ਸੰਪਰਕ 408 272 2500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਬਰਾੜ, ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕਾਂਸਨ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਮਨਦੀਪ ਸਿੰਘ ਬਰਾੜ ਵਰਜੀਨੀਆ, ਭਵਨ ਸਿੰਘ, ਗੌਰਵ ਸਿੰਘ ਸਹੋਤਾ ਯੂਨੀਵਰਸਿਟੀ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਜਗਤਾਰ ਸਿੰਘ, ਗੁਲਜ਼ਾਰ ਸਿੰਘ ਔਲਖ ਟਰੱਕਿੰਗ ਫਰੈਜ਼ਨੋ, ਜਸਬੀਰ ਸਿੰਘ ਫੰਟੈਨਾ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜੇ ਆਪਾਂ ਡਿਸਕਸ ਕਰਦੇ ਜਾਈਏ ਤਾਂ ਸਟਾਕ ਮਾਰਕੀਟ ਵੱਲੋਂ ਆ ਰਹੀ ਹੈ। ਕਹਿੰਦੇ ਵੀ ਜਿਹੜੀ ਸਟਾਕ ਮਾਰਕੀਟ ਆ ਉਹ ਸੋਚ ਰਹੀ ਆ ਵੀ ਜੋ ਬਾਈਡਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਲੈਕਸ਼ਨ ਦੇ ਵਿੱਚ ਬੀਟ ਕਰ ਸਕਦੇ ਹੈਗੇ ਆ। ਈਵਨ ਦੋ ਕਈ ਜਿਹੜੀਆਂ ਸਟੇਟਸ ਹੈਗੀਆਂ ਆ ਉੱਥੇ ਹੈਡ ਟੂ ਹੈਡ ਨੈਸ਼ਨਲ ਪੋਲਸ ਚੱਲ ਰਹੀਆਂ ਹੈਗੀਆਂ। ਕਾਫੀ ਜਿਹੜੀਆਂ ਸਟੇਟ ਡਿਸਾਈਡਿੰਗ ਫੈਕਟਰ ਹੈਗੀਆਂ ਆ। ਸੋ ਇਹਦਾ ਰੀਜ਼ਨ ਇਹ ਆ ਵੀ ਜਿਹੜੀਆਂ ਸਟਾਕ ਐਕਸਚੇਂਜ ਦੇ ਵਿੱਚ ਕੰਪਨੀਆਂ ਹੈਗੀਆਂ, ਜਿਸ ਤਰ੍ਹਾਂ ਕਿ ਗ੍ਰੇਨਾਈਟ ਕੰਸਟਰਕਸ਼ਨ, ਟੈਸਲਾ, ਫਸਟ ਸੋਲਰ, ਚਿਪ ਜਾਇੰਟ, ਬ੍ਰੌਡਕਾਮ, ਇਹਨਾਂ ਦੇ ਜਿਹੜੇ ਸ਼ੇਅਰ ਹੈਗੇ ਆ ਇਹ ਉੱਪਰ ਗਏ ਆ। ਸੋ ਕਹਿੰਦੇ ਲੱਗਦਾ ਵੀ ਜੇ ਜੋ ਬਾਈਡਨ ਜਿੱਤਦੇ ਆ ਅਤੇ ਉਹ ਜਿਹੜਾ ਕੰਸਟਰਕਸ਼ਨ ਦੇ ਉੱਤੇ, ਹਾਈਵੇਜ਼ ਦੇ ਉੱਤੇ ਕਾਫੀ ਮਨੀ ਜਿਹੜਾ ਸਪੈਂਡ ਕਰਨਗੇ। ਐਨਵਾਇਰਮੈਂਟਲ ਫਰੈਂਡਲੀ ਜਿਹੜੀਆਂ ਜੋਬਸ ਆ, ਜਿਸ ਤਰ੍ਹਾਂ ਸੋਲਰ ਨਾਲ ਰਿਲੇਟਡ ਹੋ ਗਈਆਂ, ਟੈਸਲਾ ਨਾਲ ਰਿਲੇਟਡ ਜਿਹੜੀਆਂ ਇਲੈਕਟ੍ਰਿਕ ਕਾਰਾਂ ਹੋ ਗਈਆਂ ਜਾਂ ਬੈਟਰੀ ਦੇ ਨਾਲ, ਸੋ ਉਹਨਾਂ ਦੇ ਜਿਹੜੇ ਸ਼ੇਅਰ ਆ ਉੱਪਰ ਜਾਣਗੇ। ਸੋ ਇਹ ਸਟਾਕ ਮਾਰਕੀਟ ਨਾਲ ਰਿਲੇਟਡ ਜਿਹੜੀ ਖਬਰ ਅੱਜ ਆ ਰਹੀ ਆ। ਜੀ, ਅਤੇ ਅਗਲੀ ਜਿਹੜੀ ਗੱਲ ਕਰਦੇ ਜਾਈਏ, ਅੱਜ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਨਾਰਥ ਕੈਰੋਲੀਨਾ ਦੇ ਵਿੱਚ ਜਿਹੜੇ ਉਹ ਪਹੁੰਚੇ ਆ ਅਤੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਅੱਜ ਨਵਾਂ ਹੀ ਜਿਹੜਾ ਇੱਕ ਹੁਣ ਵਿਵਾਦ ਛੇੜ ਲਿਆ। ਉੱਥੇ ਉਹਨਾਂ ਨੇ ਲੋਕਾਂ ਨੂੰ ਸੁਜੈਸਟ ਕੀਤਾ ਵੀ ਤੁਸੀਂ 2 ਵਾਰੀ ਵੋਟ ਕਰ ਦਿਓ। ਵੀ ਕਹਿੰਦੇ ਵੀ ਇੱਕ ਵਾਰੀ ਮੇਲ ਅਤੇ ਇੱਕ ਵਾਰੀ ਵਨਸ ਇਨ ਪਰਸਨ। ਰਾਸ਼ਟਰਪਤੀ ਟਰੰਪ ਲੋਕਾਂ ਨੂੰ ਖੁਦ ਇੱਕ ਫੈਲਨੀ ਕਮਿਟ ਕਰਨ ਦੇ ਲਈ ਜਿਹੜਾ ਉਹ ਕਹਿ ਰਹੇ ਆ, ਸੁਜੈਸਟ ਕਰ ਰਹੇ ਆ। ਆਈ ਥਿੰਕ ਇਹ ਧਿਆਨ ਦੇਣਾ ਚਾਹੀਦਾ ਲੋਕਾਂ ਨੂੰ। ਇਹ ਗੈਰ ਕਾਨੂੰਨੀ ਜਿਹੜੀ ਇਹ ਚੀਜ਼ ਆ, ਕਈ ਵਾਰੀ ਬੰਦਾ ਕਈ ਕੁਛ ਜਿਹੜਾ ਉਹ ਕਹਿ ਜਾਂਦਾ, ਸ਼ਾਇਦ ਰਾਸ਼ਟਰਪਤੀ ਟਰੰਪ ਨੂੰ ਪੂਰੀ ਤਰ੍ਹਾਂ ਇਸ ਦੇ ਬਾਰੇ ਨਾ ਪਤਾ ਹੋਵੇ ਜਾਂ ਜਾਣ ਬੁੱਝ ਕੇ ਉਹ ਇੱਦਾਂ ਜਿਹੜਾ ਉਹ ਕਹਿ ਰਹੇ ਆ। ਕਹਿੰਦੇ ਤਾਂ ਜੋ ਕਹਿੰਦੇ ਵੀ ਤੁਸੀਂ ਇੱਕ ਵਾਰੀ ਮੇਲ 'ਚ ਜਾ ਕੇ ਕਰਕੇ ਆਓ ਅਤੇ ਬਾਅਦ 'ਚ ਇਨ ਪਰਸਨ ਕਰੋ, ਤਾਂ ਜੋ ਆਪਾਂ ਜਿਹੜੀਆਂ ਪ੍ਰੋਟੈਕਸ਼ਨਸ ਲੱਗੀਆਂ ਉਹਨਾਂ ਨੂੰ ਪਤਾ ਜਿਹੜਾ ਉਹ ਲੱਗੇ। ਪਰ ਇਹ ਆ ਵੀ ਇਹ ਪ੍ਰੋਟੈਕਸ਼ਨ ਚੈੱਕ ਕਰਦੇ ਕਰਦੇ ਕਿਤੇ ਬਾਅਦ ਦੇ ਵਿੱਚ ਇਹ ਮੇਲ ਵੋਟਰਿੰਗ ਫਰੋਡ ਜਿਹੜਾ ਉਹ ਨਾ ਕਰ ਬੈਠਿਓ, ਜਿਹਦੇ ਕਰਕੇ ਤੁਹਾਨੂੰ ਬਾਅਦ ਦੇ ਵਿੱਚ ਕਿਉਂਕਿ ਬਹੁਤ ਵੱਡਾ ਚਾਰਜਿਸ ਆ। ਲੋਕ ਜਿਨ੍ਹਾਂ ਨੇ ਭੁਲੇਖੇ ਨਾਲ ਵੀ ਕਈ ਵਾਰੀ ਜਿਹੜੇ ਕਹਿੰਦੇ ਆ ਨਾ ਵੀ ਅਸੀਂ ਭੁਲੇਖੇ ਨਾਲ ਵੀ ਦੋਹਰੀ ਵੋਟ ਪਾ ਲਈ ਹੈ ਜਾਂ ਉਹ ਅਲਾਊਡ ਨਹੀਂ ਸੀ ਵੋਟ ਪਾਉਣਾ, ਤਾਂ ਉਹਨਾਂ ਨੂੰ ਬਾਅਦ ਦੇ ਵਿੱਚ ਕਈ ਸਾਲ ਜੇਲ੍ਹਾਂ ਦੇ ਵਿੱਚ ਅੰਦਰ ਰਹਿਣਾ ਪੈਂਦਾ ਆ। ਅਦਾਲਤਾਂ ਇਸ ਨੂੰ ਜਿਹੜੇ ਉਹ ਸਹਿਜੇ ਕਿਤੇ ਜਿਹੜੀਆਂ ਉਹ ਨਹੀਂ ਲੈਂਦੀਆਂ। ਇੰਟੈਂਸ਼ਨਲੀ ਟਵਾਈਸ ਵੋਟ ਕਰਨੀ ਇਲੀਗਲ ਹੈਗੀ ਆ ਅਤੇ ਕਾਫੀ ਸਟੇਟਸ ਦੇ ਵਿੱਚ ਇਸ ਨੂੰ ਫੈਲਨੀ ਜਿਹੜਾ ਉਹ ਗਿਣਿਆ ਜਾਂਦਾ ਆ। ਅਤੇ ਰਾਸ਼ਟਰਪਤੀ ਟਰੰਪ ਨੇ ਇੱਕ ਵਾਰੀ ਫਿਰ ਬਗੈਰ ਕੋਈ ਸਬੂਤ ਦਿੱਤੇ ਹੋਏ ਮੇਲ ਇਨ ਵੋਟਿੰਗ ਦੀ ਜਿਹੜੀ ਫਰੋਡ ਦੀ ਗੱਲ ਆਖੀ ਆ। ਇਹ ਜਦ ਪਿਛਲੀ ਵਾਰੀ ਜਦੋਂ ਰਾਸ਼ਟਰਪਤੀ ਬਣੇ ਸੀ ਉਦੋਂ ਇਹਨਾਂ ਨੇ ਇੱਕ ਕਮਿਸ਼ਨ ਬਿਠਾਇਆ ਸੀਗਾ ਇਸ ਚੀਜ਼ ਨੂੰ ਚੈੱਕ ਕਰਨ ਦੇ ਲਈ। ਉਸ ਕਮਿਸ਼ਨ ਨੂੰ ਕਿਸੇ ਤਰੀਕੇ ਦਾ ਕੋਈ ਸਬੂਤ ਹੱਥ ਨਹੀਂ ਲੱਗਾ ਅਤੇ ਫਿਰ ਉਹ ਕਮਿਸ਼ਨ ਨੂੰ ਖੁਰਦ-ਬੁਰਦ ਜਿਹੜਾ ਉਹ ਕਰ ਦਿੱਤਾ ਗਿਆ ਸੀਗਾ। ਇਸ ਵਾਰ ਹੁਣ ਜਿਹੜਾ ਇੱਕ ਵਾਰੀ ਫਿਰ ਇਹ ਚਰਚਾ ਦਾ ਜਿਹੜਾ ਵਿਸ਼ਾ ਬਣਿਆ ਹੈ। ਆਪਾਂ ਦੇਖਿਆ ਹੀ ਆ ਵੀ USPS ਨੂੰ ਲੈ ਕੇ ਦੋਨੋਂ ਹੀ ਪਾਰਟੀਆਂ ਜਿਹੜੀਆਂ ਉਹ ਆਮੋ ਸਾਹਮਣੇ ਜਿਹੜੀਆਂ ਹੋਈਆਂ ਰਹੀਆਂ, ਜਿਨ੍ਹਾਂ ਨੇ ਐਬਸੈਂਟੀ ਜਾਂ ਮੇਲ ਇਨ ਬੈਲਟ ਜਿਹੜੇ ਆ ਤੁਹਾਡੇ ਗਿਣਤੀ ਵਾਲੇ ਰੂਮ ਤੱਕ ਉਹ ਪਹੁੰਚਾਉਣੇ ਹੁੰਦੇ ਆ। ਜੀ, ਸੋ ਬਿਲਕੁਲ USA ਦੇ ਵਿੱਚ ਈਵਨ ਦੋ ਜਦੋਂ ਤੁਸੀਂ ਵੋਟ ਪਾਉਣ ਜਾਂਦੇ ਆ, ਤੁਹਾਡੇ ਜਿਹੜੇ ਇੰਸਪੈਕਟਰ ਆ ਉੱਥੇ ਉਹ ਤੁਹਾਤੋਂ ID ਨਹੀਂ ਪੁੱਛ ਸਕਦੇ। ਪਰ ਜੇ ਤੁਸੀਂ ਵੋਟ ਤੁਹਾਡੀ ਜਿਹੜੀ ਫਰੋਡ 'ਚ ਫੜੀ ਗਈ ਆ ਅਤੇ ਉਹਦੀ ਸਜ਼ਾ ਬਹੁਤ ਆ, ਫੈਲਨੀ ਆ। ਪਲੱਸ ਪਿਛਲੇ ਸਾਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਵੀ ਕੀਤੀ, ਇਸ ਸਾਲ ਦੇ ਸ਼ੁਰੂ ਦੇ ਵਿੱਚ ਕਿਸ ਤਰ੍ਹਾਂ ਇੱਕ ਟੈਕਸਸ ਦੇ ਵਿੱਚ ਇੱਕ ਜਿਹੜੀ ਲੇਡੀ ਆ ਉਹਨੂੰ 5 ਸਾਲਾਂ ਦੀ ਸਜ਼ਾ ਹੋਈ ਸੀ। ਉਹ ਪ੍ਰੋਬੇਸ਼ਨ 'ਤੇ ਸੀਗੀ, ਆਈ ਬਾਹਰ 'ਤੇ ਸੀ ਅਤੇ ਉਹ ਵੋਟ ਪਾ ਨਹੀਂ ਸਕਦੀ ਸੀ ਅਤੇ ਉਸ ਨੇ ਵੋਟ ਜਿਹੜੀ ਉਹ ਪਾਈ ਹੈਗੀ ਆ। ਸੋ USA ਦੇ ਵਿੱਚ ਵੋਟ ਜਿਹੜੀ ਗਲਤ ਪਾਉਣ ਦੀ ਸਜ਼ਾ ਬਹੁਤ ਜ਼ਿਆਦਾ ਹੈਗੀ ਆ। ਜੀ, ਉੱਧਰ ਅੱਜ ਜਿਹੜੇ ਰਾਸ਼ਟਰਪਤੀ ਟਰੰਪ ਦੇ ਵਿਰੋਧੀ ਖੇਮੇ ਵਾਲੇ ਉਹਨਾਂ ਦੇ ਡੈਮੋਕ੍ਰੇਟ ਪਾਰਟੀ ਦੇ ਉਮੀਦਵਾਰ ਜੋ ਬਾਈਡਨ, ਉਹ ਜੇਕਬ ਬਲੇਕ ਦੇ ਪਰਿਵਾਰ ਨੂੰ ਜਿਹੜੇ ਉਹ ਮਿਲੇ ਆ ਕਨੋਸ਼ਾ ਦੇ ਵਿੱਚ ਜਾ ਕੇ, ਅਤੇ ਉੱਥੇ ਉਹਨਾਂ ਅਫਸਰਾਂ ਦੇ ਉੱਤੇ ਉਹਨਾਂ ਨੇ ਚਾਰਜ ਕਰਨ ਦੇ ਲਈ ਉਹਨਾਂ ਨੇ ਮੰਗ ਕੀਤੀ ਆ
ਵੀ ਜਿਨ੍ਹਾਂ ਨੇ ਇਹ ਗੋਲੀ ਜਿਹੜੀ ਉਹ ਉਸ ਦੇ ਉੱਤੇ ਚਲਾਈ ਹੈਗੀ ਆ। ਆਲਰੇਡੀ ਆਪਾਂ ਦੇਖਿਆ ਬ੍ਰਿਆਨਾ ਟੇਲਰ ਲੂਈਵਿਲ ਦੇ ਵਿੱਚ ਜਿਹੜੀ ਆਪਣੀ ਘਰੇ ਸੁੱਤੀ ਪਈ ਸੀਗੀ, ਉਸ ਦੇ ਉੱਤੇ ਸਵਾਟ ਟੀਮ ਜਿਸ ਨੇ ਬਾਅਦ 'ਚ ਆਖਿਆ ਵੀ ਅਸੀਂ ਗਲਤ ਐਡਰੈਸ 'ਤੇ ਚਲੇ ਗਏ ਅਤੇ ਉਸ ਦੇ ਉੱਤੇ ਜਿਹੜੀਆਂ ਗੋਲੀਆਂ ਦੀ ਵਿਚਾਰ ਕੀਤੀ ਅਤੇ ਉਸ ਦੀ ਉੱਥੇ ਮੌਤ ਹੋਈ ਸੀ। ਉਹਨਾਂ ਨੂੰ ਵੀ ਚਾਰਜ ਕਰਨਾ ਜਿਹੜਾ ਉਹ ਚਾਹੀਦਾ ਆ। ਇਹ ਵੀ ਜਿਹੜੀ ਉਹਨਾਂ ਨੇ ਉੱਥੇ ਮੰਗ ਕਿਤੇ ਨਾ ਕਿਤੇ ਜਿਹੜੀ ਉਹ ਉਠਾਈ ਹੈਗੀ ਆ, ਅਤੇ ਉਹਨਾਂ ਨੇ ਕਿਹਾ ਵੀ ਜੁਡੀਸ਼ੀਅਲ ਸਿਸਟਮ ਵਰਕ ਜਿਹੜਾ ਆ ਇਸ ਤਰੀਕੇ ਦੇ ਨਾਲ ਚੇਂਜਸ ਜਿਹੜੇ ਉਸ ਦੇ ਵਿੱਚ ਚਾਹੀਦੇ ਆ। ਕਹਿੰਦੇ ਵੀ ਘੱਟੋ ਘੱਟ ਕਹਿੰਦੇ ਜੇ ਮੈਂ ਆਊਂਗਾ ਅਤੇ ਘੱਟੋ ਘੱਟ ਇੰਨਾ ਕੁ ਮਿਨੀਮਮ ਮੈਂ ਕਰੂੰਗਾ ਵੀ ਇਹਨਾਂ ਅਫਸਰਾਂ ਨੂੰ ਜਿਹੜਾ ਉਹ ਉਹਨਾਂ ਉੱਤੇ ਚਾਰਜ ਜਿਹੜੇ ਉਹ ਲਾਏ ਜਾਣ। ਸੋ ਇਹ ਇੱਕ ਉਹਨਾਂ ਨੇ ਨਿਊਜ਼ ਕਾਨਫਰੰਸ ਦੇ ਦੌਰਾਨ ਇਹ ਗੱਲ ਆਖੀ। ਜੀ, ਸੋ ਮੈਂ ਅਪਡੇਟ ਕਰਦਾ, ਉਹ ਐਕਚੁਅਲੀ ਕੱਲ੍ਹ ਮਿਲਣ ਜਾ ਰਹੇ ਆ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕਿਹਾ ਹੈਗਾ ਜੀ, ਜੈਕਬ ਮਾਫ਼ੀ ਬਲੇਕ ਚਾਹੁੰਦੇ ਦੀ ਫੈਮਿਲੀ ਨੂੰ। ਉਹਨਾਂ ਦੀ ਜਿਹੜੀ ਫੈਮਿਲੀ ਆ, ਉਹਨਾਂ ਨੇ ਪਹਿਲਾਂ ਇਹ ਕਿਹਾ ਸੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਆਫਿਸ ਵੱਲੋਂ ਜਦੋਂ ਰਿਕੁਐਸਟ ਆਈ ਸੀ ਵੀ ਅਸੀਂ ਪੋਲੀਟੀਕਲੀ ਨਹੀਂ ਇਨਵੋਲਵ ਹੋਣਾ ਚਾਹੁੰਦੇ, ਪਰ ਹੁਣ ਉਹ ਜਿਹੜਾ ਉਹਨਾਂ ਦਾ ਪਰਿਵਾਰ ਆ ਉਹ ਜੋ ਬਾਈਡਨ ਅਤੇ ਉਹਨਾਂ ਦੀ ਵਾਈਫ ਜਿਹੜੀ ਜਿਲ ਬਾਈਡਨ ਆ ਉਹ ਕੱਲ੍ਹ ਨੂੰ ਪਹੁੰਚਣਗੇ। ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਦੱਸਿਆ ਅਤੇ ਉਹ ਉਹਨਾਂ ਨੂੰ ਮਿਲਣਗੇ। ਜੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਵਕੀਲ ਦੇ ਮੂਹਰੇ ਹੀ ਰਾਸ਼ਟਰਪਤੀ ਟਰੰਪ ਨੂੰ ਜਿਹੜਾ ਮਿਲਣਾ ਚਾਹੁੰਦੇ, ਪੋਲੀਟੀਕਲੀ ਜਿਹੜਾ ਆ ਇਕੱਲੇ ਰਾਸ਼ਟਰਪਤੀ ਟਰੰਪ ਨੂੰ ਉੱਦਾਂ ਨਹੀਂ ਮਿਲਣਾ ਚਾਹੁੰਦੇ, ਪਰ ਹੁਣ ਕਿਉਂਕਿ ਇਹ ਵਿਰੋਧੀ ਖੇਮੇ ਵਾਲੇ ਆ, ਇਹਨਾਂ ਦੀ ਗੱਲ ਦੇ ਹਮਾਇਤੀ ਆ, ਸੋ ਇਹਨਾਂ ਨੂੰ ਤਾਂ ਜਿਹੜਾ ਉਹ ਆਈ ਥਿੰਕ ਮਿਲਣਗੇ ਹੀ। ਆਪਣਾ ਵੀ ਉਹਨਾਂ ਨੇ ਕਿਤੇ ਨਾ ਕਿਤੇ ਸਾਰਿਆਂ ਨੇ ਹੀ ਜਿਹੜਾ ਉਹ ਦੇਖਣਾ ਵੀ ਕਿੱਧਰ ਉਹਨਾਂ ਨੂੰ ਫਾਇਦਾ ਹੈ, ਕਿੱਧਰ ਉਹਨਾਂ ਨੂੰ ਨੁਕਸਾਨ ਜਿਹੜਾ ਉਹ ਹੈਗਾ ਆ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਡਾਕਟਰ ਫੌਸੀ ਆ ਉਹਨਾਂ ਨੇ ਕਹਿੰਦੇ ਪ੍ਰੈਡਿਕਟ ਕੀਤਾ ਆ ਵੀ ਇਸ ਸਾਲ ਦੇ ਅਖੀਰ ਤੱਕ, ਹੋ ਸਕਦਾ ਨਵੰਬਰ ਮਹੀਨੇ ਤੱਕ, ਜਿਹੜਾ ਆ ਕਰੋਨਾ ਵਾਇਰਸ ਦਾ ਵੈਕਸੀਨ ਆ ਉਹ ਸੇਫ ਅਤੇ ਇਫੈਕਟਿਵ ਜਿਹੜਾ ਆ ਉਹ ਬਿਲਕੁਲ ਤਿਆਰ ਹੋ ਜਾਏ। ਸੋ ਇਹ ਉਹਨਾਂ ਨੇ ਜਿਹੜੀ ਆ ਅੱਜ ਸਟੇਟਮੈਂਟ ਦਿੱਤੀ ਹੈਗੀ ਆ। ਸਾਰੇ ਸਰੋਤਿਆਂ ਨੂੰ ਪਤਾ ਵੀ 30 ਤੋਂ ਵੱਧ ਕੰਪਨੀਆਂ ਪੂਰੇ ਵਰਲਡ ਦੇ ਵਿੱਚ ਜਿਹੜਾ ਵੈਕਸੀਨ ਆ ਉਹ ਤਿਆਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਆ। ਅਮਰੀਕਾ ਦੇ ਵਿੱਚ 4 ਤੋਂ ਵੱਧ ਕੰਪਨੀਆਂ ਜਿਹੜੀਆਂ ਆ ਵੈਕਸੀਨ ਤਿਆਰ ਕਰਨ ਦੇ ਵਿੱਚ ਲੱਗੀਆਂ ਹੋਈਆਂ ਆ। ਸੋ ਇਹਦੇ ਰਿਜ਼ਲਟ ਜਿਹੜੇ ਆਉਣੇ ਹੁਣ ਕਹਿੰਦੇ ਸ਼ੁਰੂ ਹੋ ਗਏ ਹੈਗੇ ਆ। ਸੋ ਇਹ ਜਿਹੜੀ ਲੇਟੈਸਟ ਖਬਰ ਆ ਡਾਕਟਰ ਐਂਥਨੀ ਫੌਸੀ ਉਹਨਾਂ ਨੇ ਇਹ ਪ੍ਰੈਡਿਕਸ਼ਨ ਦਿੱਤੀ ਹੈਗੀ ਜੀ। ਅਟਾਰਨੀ ਜਨਰਲ ਵਿਲੀਅਮ ਬਾਰ ਉਹਨਾਂ ਨੇ ਅੱਜ CNN ਦੇ ਵੋਲਫ ਬਲਿਟਜ਼ਰ ਜਿਹੜੇ ਆ ਉਹਨਾਂ ਦੇ ਨਾਲ ਗੱਲਬਾਤ ਦੇ ਦੌਰਾਨ ਇਸ ਚੀਜ਼ ਦੇ ਉੱਤੇ ਗੱਲ ਕੀਤੀ। ਕਹਿੰਦੇ ਵੀ ਜਿਹੜਾ ਮੇਲ ਇਨ ਵੋਟਿੰਗ ਹੈਗੀ ਆ ਉਹ ਕਹਿੰਦੇ ਕਿਤੇ ਨਾ ਕਿਤੇ ਅੱਗ ਨਾਲ ਖੇਡਣ ਵਾਲੀ ਜਿਹੜੀ ਉਹ ਗੱਲ ਬਣੀ ਆ। ਕਹਿੰਦੇ ਵੀ ਇਹ ਇੱਕ ਖਤਰਨਾਕ ਰੁਝਾਨ ਜਿਹੜਾ ਇਸ ਟਾਈਮ ਦੇਖ ਰਹੇ ਆ ਵੀ ਇਹ ਪਾਰਟੀਜ਼ਨ ਕਲਾਈਮੇਟ ਦੇ ਵਿੱਚ ਇਸ ਦੇ ਨਾਲ ਹੋਰ ਵੀ ਜਿਹੜੀ ਦੋ ਫਾੜਤਾ ਜਿਹੜੀ ਉਹ ਵੱਧ ਸਕਦੀ ਆ। ਉਹਨਾਂ ਨੇ ਇਸ ਗੱਲਬਾਤ ਦੇ ਵਿੱਚ ਇਸ ਚੀਜ਼ ਨੂੰ ਕਿਤੇ ਨਾ ਕਿਤੇ ਮੰਨਿਆ ਵੀ ਜਿਹੜਾ ਵਾਈਡ ਸਪਰੈਡ ਫਰਾਡ ਮੇਲ ਇਨ ਬੈਲਟ ਦੇ ਨਾਲ ਜੋੜ ਕੇ ਦੱਸਿਆ ਜਾਂਦਾ ਆ, ਖਾਸ ਕਰਕੇ ਰਾਸ਼ਟਰਪਤੀ ਟਰੰਪ ਉਹਨਾਂ ਦੇ ਖੇਮੇ ਦੇ ਦੁਆਰਾ ਇੱਦਾਂ ਦੀ ਕੋਈ ਚੀਜ਼ ਜਿਹੜੀ ਉਹ ਮੌਜੂਦ ਨਹੀਂ ਹੈਗੀ। ਆਲਰੇਡੀ ਅਮਰੀਕਾ ਦੇ ਵਿੱਚ 5 ਸੂਬੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪੂਰੇ ਆਪਣੇ ਰਜਿਸਟਰਡ ਵੋਟਰਸ ਨੂੰ ਮੇਲ ਇਨ ਬੈਲਟ ਜਿਹੜੇ ਉਹ ਘੱਲਦੇ ਆ ਰਹੇ ਆ, ਅਤੇ ਉੱਥੇ ਕਿਸੇ ਵੀ ਤਰੀਕੇ ਦੇ ਇੱਦਾਂ ਦੀ ਫਰਾਡ ਦੀ ਕੋਈ ਗੱਲ ਜਿਹੜੀ ਉਹ ਸਾਹਮਣੇ ਨਹੀਂ ਆਉਂਦੀ। ਨੋ ਡਾਊਟ ਕਦੀ ਕਿਤੇ ਇੱਦਾਂ ਦੀ ਚਰਚਾ ਜਿਹੜੀ ਹੁੰਦੀ ਆ, ਪਰ ਜਿੱਦਾਂ ਕਹਿੰਦੇ ਆ ਵੀ ਸਾਰਾ ਕੁਛ ਹੀ ਜਿਹੜਾ ਇਸ ਤਰੀਕੇ ਦੇ ਨਾਲ ਹੋ ਜਾਂਦਾ ਆ ਉਹ ਟੋਟਲੀ ਗਲਤ ਆ। ਇੱਥੇ ਵੀ ਬਹੁਤ ਸਾਰੇ ਲੋਕ ਜਿਹੜੇ ਆਪਣੀਆਂ ਮਾਰਤੇ ਰਹਿੰਦੇ ਆ ਵੀ ਆਖੇ ਜੀ ਉਹਨਾਂ ਨੇ ਪਹਿਲਾਂ ਇੱਥੇ ਵੋਟ ਪਾਤੀ, ਫਿਰ ਉੱਧਰ ਜਾ ਕੇ ਵੋਟ ਪਾਤੀ, ਬਾਰਡਰ ਲਾਈਨ ਕ੍ਰਾਸ ਕਰਕੇ ਵੋਟ ਪਾਤੀ। ਇਹਨਾਂ ਸਾਰੀਆਂ ਗੱਲਾਂ ਦੇ ਵਿੱਚ ਕੋਈ ਵੀ ਤੱਥ ਜਿਹੜਾ ਆ ਉਹ ਮੌਜੂਦ ਨਹੀਂ ਹੈਗਾ। ਵੱਖੋ ਵੱਖਰੇ ਕਮਿਸ਼ਨ ਜਿਹੜੇ ਆ ਉਹ ਬਣਾਏ ਆ। ਹੁਣ ਤਾਂ ਉਹ ਰਾਸ਼ਟਰਪਤੀ ਟਰੰਪ ਨੇ ਬਣਾਇਆ ਸੀ, ਜਿੱਦਾਂ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ, ਉਹਨਾਂ ਨੂੰ ਵੀ ਕੋਈ ਸਬੂਤ ਅਜਿਹੇ ਜਿਹੜੇ ਉਹ ਨਹੀਂ ਮਿਲੇ। ਸੋ ਜਿਹੜੇ ਵਿਲੀਅਮ ਬਾਰ ਆ ਉਹਨਾਂ ਨੇ ਇਸ ਚੀਜ਼ ਉੱਤੇ ਕਿਤੇ ਨਾ ਕਿਤੇ ਕਿਹਾ ਆ ਵੀ ਅੱਗ ਨਾਲ ਖੇਡਣ ਵਾਲੀ ਗੱਲ ਆ। ਪਾਰਟੀਆਂ ਨੂੰ ਇਸ ਤੋਂ ਜਿਹੜਾ ਸ਼ਾਇਦ ਪਰੇ ਰਹਿਣਾ ਚਾਹੀਦਾ ਆ, ਪਰ ਕੋਵਿਡ ਦੇ ਦੌਰਾਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੇ ਲੋਕਾਂ ਦੀਆਂ ਜਿਹੜੀ ਵੋਟ ਨੂੰ ਲੈ ਕੇ ਇਹ ਹੁਣ ਇੱਕ ਵੱਡਾ ਵਿਵਾਦ, ਵੱਡੀ ਜਿਹੜੀ ਚਰਚਾ ਆ ਉਹ ਇਸ ਟਾਈਮ ਛਿੜੀ ਹੋਈ ਆ। ਅਗਲੀ ਖਬਰ ਮੋਰੇਟੋਰੀਅਮ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਆਲਰੇਡੀ ਅਨਾਊਂਸ ਕਰ ਦਿੱਤਾ ਮੰਗਲਵਾਰ ਨੂੰ ਵੀ ਜਿਹੜੀਆਂ ਅਵਿਕਸ਼ਨਸ ਆ ਉਹ ਇਸ ਸਾਲ ਦੇ ਐਂਡ ਤੱਕ ਨਹੀਂ ਹੋ ਸਕਦੀਆਂ, ਜਿਨ੍ਹਾਂ ਦੇ ਕਰੋਨਾ ਵਾਇਰਸ ਪੈਂਡੈਮਿਕ ਕਰਕੇ ਜੀ ਕਿਸੇ ਨੂੰ ਇਫੈਕਟ ਹੋਇਆ ਉਹਦੇ ਕਰਕੇ। ਉਸ ਤੋਂ ਬਾਅਦ ਜਿਹੜੀ ਸੈਂਟਰ ਫॉर ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਆ ਉਹਨਾਂ ਨੇ ਟੈਂਪਰੇਰੀ ਅਵਿਕਸ਼ਨ ਮੋਰੇਟੋਰੀਅਮ ਜਿਹੜਾ ਇਸ਼ੂ ਕਰ ਦਿੱਤਾ ਆ, ਅਤੇ ਨਾਲ ਦੀ ਨਾਲ ਇਹ ਵੀ ਕਿਹਾ ਵੀ ਜੇ ਲੈਂਡਲੋਰਡ ਧੱਕੇ ਨਾਲ ਅਵਿਕਸ਼ਨ ਦੀ ਟਰਾਈ ਕਰਨਗੇ ਤਾਂ ਉਹਨਾਂ ਨੂੰ $1 ਲੱਖ ਦਾ ਜਿਹੜਾ ਫਾਈਨ ਹੋ ਸਕਦਾ ਆ, ਅਤੇ ਜੇ ਜਿਹੜੇ ਬੰਦੇ ਨੂੰ ਅਵਿਕਟ ਕੀਤਾ ਉਹਦੀ ਡੈਥ ਹੋ ਜਾਂਦੀ ਆ ਅਤੇ ਫਿਰ $2.5 ਲੱਖ ਤੱਕ ਫਾਈਨ ਹੋ ਸਕਦਾ ਅਤੇ 1 ਸਾਲ ਦੀ ਸਜ਼ਾ ਵੀ ਹੋ ਸਕਦੀ ਆ। ਅਤੇ ਦੂਸਰਾ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਦੇ ਉੱਤੇ ਹੁਣ ਕਾਫੀ ਪ੍ਰੈਸ਼ਰ ਪੈ ਰਿਹਾ ਵੀ ਜਿਹੜਾ $600 ਐਕਸਟਰਾ ਪਹਿਲਾਂ ਫੈਡਰਲ ਗਵਰਨਮੈਂਟ ਵੱਲੋਂ ਮਿਲਦਾ ਸੀ ਉਸ ਨੂੰ ਘਟਾ ਕੇ ਉਹਨਾਂ ਨੇ $300 ਕੀਤਾ ਸੀ। ਕਹਿੰਦੇ ਭਈ ਹੁਣ ਉਹਨਾਂ ਦੇ ਉੱਤੇ ਪ੍ਰੈਸ਼ਰ ਆ ਵੀ ਹੋ ਸਕਦਾ ਵੀ ਉਹ $600 ਤੱਕ ਇਨਕਰੀਜ਼ ਕੀਤਾ ਜਾ ਸਕੇ।
ਜੀ ਜਿਹੜੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਜੋ ਬਾਇਡਨ ਉਹਨਾਂ ਨੇ ਅੱਜ ਰਾਸ਼ਟਰਪਤੀ ਟਰੰਪ ਦੇ ਉੱਤੇ ਇੱਕ ਵਾਰੀ ਫੇਰ ਭਾਂਡਾ ਭੰਨਿਆ ਵੀ ਜਿਹੜੇ ਕਰੋਨਾ ਵਾਇਰਸ ਦੇ ਕਰਕੇ ਜਿਹੜੇ ਸਕੂਲ ਕਲੋਜ਼ਰਸ ਹੋਏ ਆ ਉਸ ਦੇ ਵਿੱਚ ਵੀ ਜਿਹੜੇ ਰਾਸ਼ਟਰਪਤੀ ਟਰੰਪ ਦਾ ਹੀ ਜਿਹੜਾ ਕਸੂਰ ਆ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਐਜੂਕੇਸ਼ਨ ਗੈਪ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਆਇਆ ਆ ਇਸ ਨੂੰ ਇੱਕ ਨੈਸ਼ਨਲ ਐਮਰਜੈਂਸੀ ਦੇ ਵਜੋਂ ਜਿਹੜਾ ਆ ਉਹ ਦੇਖਿਆ ਜਾਣਾ ਚਾਹੀਦਾ ਆ। ਜਿਹੜੇ ਜੋ ਬਾਇਡਨ ਤੇ ਉਹਨਾਂ ਦੀ ਵਾਈਫ ਜਿਲ ਬਾਇਡਨ ਆ ਉਹਨਾਂ ਨੇ ਜਿਹੜੇ ਐਜੂਕੇਸ਼ਨ ਲੀਡਰਸ ਆ ਉਹਨਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਇੱਕ ਬਰੀਫਿੰਗ ਦੇ ਵਿੱਚ ਆਪਣੇ ਇਹ ਵਿਚਾਰ ਪੇਸ਼ ਕੀਤੇ। ਜੀ, ਵਾਈਟ ਹਾਊਸ ਦੇ ਚੀਫ ਆਫ ਸਟਾਫ ਮਾਰਕ ਮੀਡੋਜ਼ ਨੇ ਅੱਜ ਕਿਹਾ ਹੈਗਾ ਵੀ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੂੰ ਜਿਹੜੀਆਂ ਨੈਗੋਸ਼ੀਏਸ਼ਨ ਚੱਲ ਰਹੀਆਂ ਹੈਗੀਆਂ ਕਰੋਨਾ ਵਾਇਰਸ ਰਿਲੀਫ ਫੰਡ ਦੇ ਲਈ ਉਹਦੇ ਲਈ ਸੀਰੀਅਸ ਹੋਣਾ ਚਾਹੀਦਾ ਹੈਗਾ ਆ। ਇਹ ਉਹਨਾਂ ਨੇ ਇਸ ਗੱਲ ਤੋਂ ਬਾਅਦ ਕਿਹਾ ਜਦੋਂ ਨੈਂਸੀ ਪਲੋਸੀ ਨੂੰ ਸੈਨ ਫਰਾਂਸਿਸਕੋ ਦੇ ਵਿੱਚ ਇੱਕ ਹੇਅਰ ਸਲੂਨ ਦੇ ਵਿੱਚ ਉਹਦੇ ਅੰਦਰ ਜਾਂਦੇ ਹੋਏ ਆਪਣੇ ਜਿਹੜਾ ਵਾਲਾਂ ਦੀ ਕੋਈ ਸੰਭਾਲ ਵਾਸਤੇ ਉਹ ਜਾ ਰਹੇ ਸੀ ਅਤੇ ਉਹਦੀ ਜਿਹੜੀ ਮੂਵੀ ਆ ਉਹ ਬਾਹਰ ਆ ਗਈ ਕਲਿੱਪ। ਅਤੇ ਉਹ ਕਹਿੰਦੇ ਵੀ ਇਹ ਟਿਪੀਕਲ ਵਾਸ਼ਿੰਗਟਨ DC ਆ ਵੀ ਜਦੋਂ ਅਸੀਂ ਆਪਣੇ ਆਪ ਕਰਦੇ ਹਾਂ ਉਦ ਗੱਲ ਹੋਰ ਹੁੰਦੀ ਆ, ਜਦੋਂ ਅਮਰੀਕਨ ਲੋਕਾਂ ਨੂੰ ਗੱਲ ਕਹਿਣਾ ਹੁੰਦਾ ਉਦ ਗੱਲ ਹੋਰ ਹੁੰਦੀ ਆ। ਜੀ, ਉਸ ਦੇ ਉੱਤੇ ਆਪਣੇ ਡਿਫੈਂਸ ਦੇ ਵਿੱਚ ਕਹਿ ਰਹੀ ਹੈ, ਕਹਿੰਦੀ ਵੀ ਇਹ ਸੈਟਅਪ ਸੀਗਾ ਨੈਂਸੀ ਪਲੋਸੀ ਵੀ ਮੈਨੂੰ ਜਾਣਬੁੱਝ ਕੇ ਇਸ ਚੀਜ਼ ਦੇ ਵਿੱਚ ਜਿਹੜਾ ਉਹ ਫਸਾਇਆ ਗਿਆ ਹੈਗਾ ਆ। ਕਹਿੰਦੀ ਜਿਹੜੀ ਨੈਂਸੀ ਪਲੋਸੀ ਨੇ ਕਿਹਾ ਵੀ ਜਿਹੜੇ ਸਲੂਨ ਵਾਲੇ ਆ ਉਹਨਾਂ ਨੇ ਹੀ ਇਸ ਹਿਸਾਬ ਦੇ ਨਾਲ ਜਿਹੜਾ ਉਹ ਮੈਨੂੰ ਜਿਹੜਾ ਉਹ ਇਸ ਹਿਸਾਬ ਦੇ ਨਾਲ ਪੇਸ਼ ਕੀਤਾ। ਕਹਿੰਦੇ ਵੀ ਮੈਂ ਕਈ ਸਾਲਾਂ ਤੋਂ ਲਗਾਤਾਰ ਜਿਹੜੀ ਆ ਇੱਥੇ ਜਾਂਦੀ ਜਿਹੜੀ ਉਹ ਰਹੀ ਹੈਗੀ ਆ। ਸੋ ਕਹਿੰਦੀ ਐਜ਼ ਇਟ ਟਰਨਸ ਆਊਟ ਇਟ ਵਾਜ਼ ਅ ਸੈਟਅਪ। ਹੁਣ ਇੰਨਾ ਵੀ ਕੋਈ ਨਿਆਣਾ ਨਹੀਂ ਹੁੰਦਾ, ਹਾਊਸ ਦੀ ਸਪੀਕਰ ਆ ਵੀ ਤੁਹਾਨੂੰ ਪਤਾ ਹੈ ਵੀ ਜੇ ਇਸ ਇਲਾਕੇ ਦੇ ਵਿੱਚ ਤੁਸੀਂ ਹੈਗੇ ਆ ਅਤੇ ਉੱਥੇ ਜਿਹੜਾ ਕੀ ਕੁਛ ਜਿਹੜੇ ਕਾਨੂੰਨ ਆ ਉਹ ਚੱਲ ਰਹੇ ਹੈਗੇ ਆ। ਹੁਣ ਨੈਂਸੀ ਪਲੋਸੀ ਦੀ ਇਹ ਹਿਪੋਕ੍ਰੇਸੀ ਵੀ ਕਿਤੇ ਨਾ ਕਿਤੇ ਸਾਰਿਆਂ ਦੇ ਸਾਹਮਣੇ ਜਿਹੜੀ ਆ ਉਹ ਆਈ ਆ। ਫੌਕਸ ਨਿਊਜ਼ ਨੇ ਸਭ ਤੋਂ ਪਹਿਲਾਂ ਇਹ ਜਿਹੜੀ ਸਰਵੇਲੈਂਸ ਫੁਟੇਜ ਆ ਉਸ ਨੂੰ ਸਾਰਿਆਂ ਦੇ ਸਾਹਮਣੇ ਨਸ਼ਰ ਕੀਤਾ ਸੀਗਾ। ਜੀ, ਅਗਲੀ ਖਬਰ ਯੂਨਾਈਟਿਡ ਏਅਰਲਾਈਨ ਦੇ ਸੰਬੰਧ ਦੇ ਵਿੱਚ ਆ ਜਿਨ੍ਹਾਂ ਨੇ ਅੱਜ ਅਨਾਊਂਸ ਕੀਤਾ ਹੈਗਾ ਵੀ ਉਹ ਆਪਣੀ 20% ਵਰਕਫੋਰਸ ਜਿਹੜਾ ਕਿ 16,000 ਇੰਪਲਾਈ ਦੇ ਕਰੀਬ ਬਣਦਾ ਆ 16,370 ਉਹਨਾਂ ਨੂੰ ਉਹ ਫਰਲੋ ਕਰਨ ਜਾ ਰਹੇ ਆ, ਉਹਨਾਂ ਦੀ ਉਹ ਛੁੱਟੀ ਕਰਨ ਜਾ ਰਹੇ ਹੈਗੇ। ਕਿਉਂਕਿ ਸਰੋਤਿਆਂ ਨੂੰ ਯਾਦ ਹੋਊਗਾ ਫੈਡਰਲ ਗਵਰਨਮੈਂਟ ਨੇ ਬਿਲੀਅਨਸ ਆਫ ਡਾਲਰ ਏਅਰਲਾਈਨਸ ਨੂੰ ਦਿੱਤੇ ਸੀ ਸਤੰਬਰ 30 ਤੱਕ। ਹੁਣ ਉਹ ਕਹਿੰਦੇ ਵੀ ਸਾਡੇ ਉਦੋਂ ਤੱਕ ਪੈਸੇ ਖਤਮ ਹੋ ਜਾਣੇ ਆ। ਸੋ ਇਹ ਹੁਣ ਪ੍ਰੈਸ਼ਰ ਟੈਕਟਿਕ ਵੀ ਹੋ ਸਕਦਾ ਹੈਗਾ ਅਤੇ ਪਰ ਉਹ ਕਹਿੰਦੇ ਆ ਵੀ ਨਹੀਂ ਤਾਂ ਅਸੀਂ 16,000 ਦੇ ਕਰੀਬ ਆਪਣੇ ਜਿਹੜੇ ਇੰਪਲਾਈ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹਾਂ। ਜੀ, ਓਕਲੈਂਡ ਦੀ ਅਸੈਂਬਲੀ ਮੈਂਬਰ ਬਫੀ ਵਿਕਸ ਉਹ ਆਪਣੇ 1 ਮਹੀਨੇ ਦੇ ਬੱਚੇ ਦੇ ਨਾਲ ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਵਿੱਚ ਜਿਹੜੀ ਆ ਉਹ ਪਹੁੰਚੀ, ਜਿੱਥੇ ਉਸਨੇ ਕੈਲੀਫੋਰਨੀਆ ਹਾਊਸ ਦੇ ਫਲੋਰ ਦੇ ਉੱਤੇ ਜਾ ਕੇ ਇੱਕ ਬਿੱਲ ਦੇ ਉੱਤੇ ਵੋਟ ਵੀ ਜਿਹੜੀ ਉਹ ਪਾਈ। 31 ਤਰੀਕ ਨੂੰ ਇਹ ਜਿਹੜੀ ਚੀਜ਼ ਵਾਪਰੀ ਆ। ਕਹਿੰਦੀ ਵੀ ਮੈਨੂੰ ਲਗਾਤਾਰ ਕਾਲਾਂ ਆ ਰਹੀਆਂ ਸੀ ਵੀ ਸਾਨੂੰ ਤੇਰੀ ਜਿਹੜੀ ਵੋਟ ਦੀ ਜਿਹੜੀ ਉਹ ਜ਼ਰੂਰਤ ਆ ਅਤੇ ਕੀ ਤੂੰ ਆ ਸਕਦੀ ਆ। 26 ਜੁਲਾਈ ਨੂੰ ਅਜੇ ਉਸਨੇ ਜਿਹੜਾ ਉਹ ਜਨਮ ਦਿੱਤਾ ਸੀ ਆਪਣੇ ਨਿਊਬੋਰਨ ਨੂੰ ਓਕਲੈਂਡ ਦੇ ਵਿੱਚ ਅਤੇ ਹੁਣ ਕਹਿੰਦੇ ਵੀ ਉਸ ਨੂੰ 1 ਮਹੀਨੇ ਬਾਅਦ ਹੀ ਜਿਹੜਾ ਉੱਥੇ ਸੱਦਿਆ ਗਿਆ। ਕਹਿੰਦੀ ਵੀ ਹੁਣ ਕਹਿੰਦੇ ਵੀ ਮੈਂ ਚਾਹੁੰਦੀ ਸੀਗੀ, ਇਹ ਵਿਕਸ ਦਾ ਕਹਿਣਾ ਹੈ ਵੀ ਮੈਂ ਆਪਣੇ ਬੱਚੇ ਨੂੰ ਉੱਥੇ ਨਾਲ ਲੈ ਕੇ ਆਵਾਂ ਕਰੋਨਾ ਵਾਇਰਸ ਦੀ ਜਿਹੜੀ ਆ ਉਸ ਚੀਜ਼ ਨੂੰ ਲੈ ਕੇ, ਪਰ ਕਹਿੰਦੇ ਵੀ ਮੈਨੂੰ ਇਨਸਿਸਟ ਜਿਹੜਾ ਉਹ ਕੀਤਾ ਗਿਆ ਵੀ ਤੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉੱਥੇ ਪਹੁੰਚ ਤਾਂ ਜੋ ਆ ਕੇ ਆਪਣੀ ਵੋਟ ਜਿਹੜੀ ਉਹ ਪਾਵੇ। ਅਤੇ ਉਹਨੇ ਕਿਹਾ ਵੀ ਮੈਂ ਕੋਈ ਨਾ ਕੋਈ ਰਾਹ ਜਿਹੜੀ ਲੱਭ ਕੇ ਫਿਰ ਆਉਂਦੀ ਹਾਂ ਅਤੇ ਉੱਥੇ ਉਹਨੇ ਆ ਕੇ ਫਿਰ ਵੋਟ ਵੀ ਜਿਹੜੀ ਉਹ ਪਾਈ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ। ਅੱਜ WHO ਨੇ ਅਨਾਊਂਸ ਕੀਤਾ ਹੈਗਾ ਵੀ ਜਿਹੜੇ ਸੀਰੀਅਸ ਪੇਸ਼ੈਂਟਸ ਹੈਗੇ ਆ ਕਰੋਨਾ ਵਾਇਰਸ ਦੇ ਨਾਲ ਪੀੜਤ ਉਹਨਾਂ ਨੂੰ ਸਟੀਰੋਇਡ ਦੇ ਕੇ ਉਹਨਾਂ ਦੀ ਜਿਹੜੀ ਲਾਈਫ ਸੇਵਿੰਗ ਆ ਉਹ ਕੀਤੀ ਜਾ ਸਕਦੀ ਆ। ਕਹਿੰਦੇ ਵੀ 7 ਦੇ ਕਰੀਬ ਕਲੀਨਿਕਲ ਸਟੱਡੀਜ਼ ਹੋਈਆਂ ਜਿਹਦੇ ਵਿੱਚ 1700 ਪੇਸ਼ੈਂਟਸ ਦੇ ਉੱਤੇ ਇਹ ਜਿਹੜੇ ਸਟੀਰੋਇਡ ਆ ਉਹਨਾਂ ਨੂੰ ਟੈਸਟ ਕੀਤਾ ਗਿਆ ਅਤੇ 3 ਜਿਹੜੀਆਂ ਡਰੱਗਸ ਆ ਜਿਹੜੀਆਂ ਦਵਾਈਆਂ ਆ ਉਹ ਯੂਜ਼ ਕੀਤੀਆਂ ਗਈਆਂ। ਸੋ ਇਹ ਜਾਮਾ ਪਬਲਿਸ਼ਡ ਪੇਪਰ ਇੱਕ ਹੈਗਾ ਆ, ਉਹਦੇ ਵਿੱਚ ਅੱਜ ਜਿਹੜਾ ਡਾਕਟਰ ਹਾਵਰਡ ਸੀ ਬੋਚਨਰ ਆ ਐਡੀਟਰ ਇਨ ਚੀਫ ਜਾਮਾ ਇਹ ਮੈਗਜ਼ੀਨ ਦੇ, ਉਹਨਾਂ ਨੇ ਇਹ ਕਿਹਾ ਵੀ ਬਿਲਕੁਲ ਕਲੀਅਰਲੀ ਨਾਓ ਸਟੀਰੋਇਡਸ ਆਰ ਦਾ ਸਟੈਂਡਰਡ ਆਫ ਕੇਅਰ ਅਤੇ ਕਹਿੰਦੇ ਸਟੀਰੋਇਡਸ ਦੇ ਨਾਲ ਕਿਉਰ ਕੀਤੀ ਜਾ ਸਕਦੀ ਹੈਗੀ ਕਰੋਨਾ ਵਾਇਰਸ ਦੇ ਜਿਹੜੇ ਪੀੜਤ ਲੋਕ ਆ ਉਹਨਾਂ ਦੀ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ ਸਪੇਨ ਦੇ ਦੁਆਰਾ ਕਹਿੰਦੇ ਤਕਰੀਬਨ 1 ਲੱਖ ਸਕੂਲ ਇੰਪਲੋਈਜ਼ ਆ ਉਹਨਾਂ ਦਾ ਜਿਹੜਾ ਟੈਸਟ ਆ ਕੋਵਿਡ-19 ਦੇ ਲਈ ਕੀਤਾ ਜਾਊਗਾ ਐਂਟੀਬੋਡੀਜ਼ ਦੇ ਲਈ ਤਾਂ ਜੋ ਕਹਿੰਦੇ ਵੀ ਅਗਲੇ ਹਫਤੇ ਕਲਾਸਿਸ ਆ ਉਹ ਦੁਬਾਰਾ ਰੀਸਟਾਰਟ ਜਿਹੜੀਆਂ ਉਹ
ਕੀਤੀਆਂ ਜਾ ਸਕਣ। ਸਪੇਨ ਦੇ ਵਿੱਚ ਇੱਕ ਵਾਰੀ ਫੇਰ ਕਰੋਨਾ ਵਾਇਰਸ ਆਊਟਬ੍ਰੇਕ ਜਿਹੜੀ ਉਹ ਹੋਈ ਆ। ਮੈਡਰਿਡ ਜਿਹੜਾ ਇਲਾਕਾ ਆ ਅਤੇ ਉਸ ਦੇ ਇਰਦ ਗਿਰਦ ਦੇ ਇਲਾਕਿਆਂ ਦੇ ਵਿੱਚ ਇਹ ਜ਼ਿਆਦਾ ਕੇਸਿਸ ਜਿਹੜੇ ਉਹ ਸਾਹਮਣੇ ਆਏ ਨੇ। ਇਹਨਾਂ ਦੀਆਂ ਹਦਾਇਤਾਂ ਦੇ ਮੁਤਾਬਕ ਜਿਨ੍ਹਾਂ ਦੀ ਵੀ ਉਮਰ 6 ਜਾਂ ਉਸ ਤੋਂ ਉੱਤੇ ਹੈਗੀ ਆ ਉਹਨਾਂ ਨੂੰ ਮਾਸਕ ਪਾਉਣੇ ਜਿਹੜੇ ਆ ਉੱਥੇ ਲਾਜ਼ਮੀ ਜਿਹੜੇ ਉਹ ਹੋਣਗੇ। ਅਤੇ ਕਹਿੰਦੇ ਵੀ ਮੈਡਰਿਡ ਇਹ ਟਰਾਈ ਕਰ ਰਿਹਾ ਵੀ ਸਾਰੇ ਟੀਚਰਸ ਆ ਉਹਨਾਂ ਨੂੰ ਐਂਟੀਬਾਡੀਜ਼ ਦੇ ਲਈ ਜਿਹੜਾ ਉਹ ਟੈਸਟ ਕੀਤਾ ਜਾ ਸਕੇ ਅਤੇ ਜਿਨ੍ਹਾਂ ਦੇ ਜਿਹੜੇ ਉਹ ਪੋਜ਼ੀਟਿਵ ਆਉਣਗੇ ਤਾਂ ਮਤਲਬ ਉਹ ਉਸ ਦੇ ਵਿੱਚ ਉਹ ਠੀਕ ਹੋ ਚੁੱਕੇ ਆ ਅਤੇ ਫਿਰ ਆਈ ਥਿੰਕ ਉਦੋਂ ਉਹਨਾਂ ਨੂੰ ਫਿਰ ਮੁੜ ਕੇ ਸਕੂਲ ਦੇ ਵਿੱਚ ਜਾਣ ਦੀ ਇਜਾਜ਼ਤ ਜਿਹੜੀ ਉਹ ਹੋਵੇਗੀ। ਜੀ ਅਗਲੀ ਖਬਰ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ 30,000 ਤੋਂ ਵੱਧ ਇਲੀਗਲ ਮਰਵਾਨਾ ਦੇ ਪਲਾਂਟਸ ਜਿਹੜੇ ਆ ਉਹ ਪੁਲਿਸ ਨੇ ਉੱਥੇ ਫ੍ਰਿਜ਼ਨੋ ਦੀ ਜਿਹੜੀ ਕਾਉਂਟੀ ਸ਼ੈਰਿਫ ਡਿਪਾਰਟਮੈਂਟ ਆ ਉਹਨਾਂ ਨੇ ਫਾਈਂਡ ਆਊਟ ਕੀਤੇ ਹੈਗੇ ਆ। ਇਹ ਕਹਿੰਦੇ ਜੈਨਸਨ ਅਤੇ ਹਾਈਲੈਂਡ ਸੰਗਰ ਦੇ ਵਿੱਚ ਅਤੇ ਇੱਕ ਜਿਹੜਾ ਫੀਲਡ ਹੈਗਾ ਜੈਨਸਨ ਅਤੇ ਮਾਰਕਸ ਫ੍ਰਿਜ਼ਨੋ ਦੇ ਵਿੱਚ ਦੋਨਾਂ 'ਚ ਉਹਨਾਂ ਨੇ ਇਹ ਲੱਭਿਆ ਅਤੇ ਪ੍ਰੋਪੋਜੀਸ਼ਨ 64 ਅਡਲਟ ਜਿਹੜੇ 21 ਜਾਂ ਉਹ ਤੋਂ ਓਲਡਰ ਹੈਗੇ ਆ ਉਹ ਕਹਿੰਦੇ ਵੀ ਲੀਗਲੀ 6 ਮਰਵਾਨਾ ਦੇ ਪਲਾਂਟ ਜਿਹੜੇ ਭੰਗ ਦੇ ਉਗਾ ਸਕਦੇ ਹੈਗੇ ਕਿਤੇ ਵੀ ਜਗ੍ਹਾ 'ਤੇ। ਇਹ ਹੁਣ ਨਵਾਂ ਲਾਅ ਜਿਹੜਾ ਆਪਾਂ ਨੂੰ ਪਤਾ ਲੱਗਾ ਪ੍ਰੋਪੋਜੀਸ਼ਨ ਦੇ ਅੰਡਰ, ਪਰ ਇਹਨਾਂ ਨੇ ਤਾਂ ਖੇਤ ਹੀ ਉਗਾਏ ਸੀ ਕਹਿੰਦੇ 30,000 ਤੋਂ ਵੱਧ। ਸੋ ਉਹਨਾਂ ਨੂੰ ਫਿਰ ਉੱਥੇ ਅਰੈਸਟ ਕੀਤਾ ਗਿਆ ਜੀ। CDC ਨੇ ਸੂਬਿਆਂ ਨੂੰ ਜਿਹੜਾ ਹਦਾਇਤਾਂ ਦਿੱਤੀਆਂ ਵੀ ਕਹਿੰਦੇ ਵੀ ਵੈਕਸੀਨ ਦੇ ਲਈ ਤੁਸੀਂ ਤਿਆਰ ਰਹੋ। ਹੋ ਸਕਦਾ ਵੀ 1 ਨਵੰਬਰ ਤੱਕ ਜਿਹੜੀ ਵੈਕਸੀਨ ਆ ਉਹ ਤੁਹਾਡੇ ਤੱਕ ਪਹੁੰਚਾਈ ਜਾ ਸਕੇ। ਸਭ ਨੂੰ ਹੀ ਪਤਾ 3 ਨਵੰਬਰ ਨੂੰ ਜਿਹੜੀਆਂ ਉਹ ਇਲੈਕਸ਼ਨਾਂ ਜਿਹੜੀਆਂ ਉਹ ਹੋਣੀਆਂ ਆ ਅਤੇ ਕਹਿੰਦੇ ਵੀ ਕਿਤੇ ਨਾ ਕਿਤੇ ਇੱਦਾਂ ਵੀ ਜਿਹੜੇ ਹੈਗੇ ਨੇ ਖਾਸ ਕਰਕੇ ਪੋਲੀਟੀਕਲ ਮਾਹਰ ਆ ਉਹ ਆਪਣੀ ਇਹ ਕੰਸਰਨ ਕਰ ਰਹੇ ਆ, ਚਿੰਤਾ ਪ੍ਰਗਟਾ ਰਹੇ ਆ ਵੀ ਇਹ ਕਿਤੇ ਪੋਲੀਟੀਕਲ ਪ੍ਰੈਸ਼ਰ ਦੇ ਅਧੀਨ ਤਾਂ ਨਹੀਂ ਜਿਹੜਾ ਉਹ ਕੀਤਾ ਗਿਆ। ਅਤੇ CDC ਨੇ ਪਬਲਿਕ ਹੈਲਥ ਅਫੀਸ਼ੀਅਲਸ ਸਾਰੇ 50 ਸੂਬਿਆਂ ਅਤੇ US ਟੈਰੀਟਰੀਜ਼ ਨੂੰ ਕਰੋਨਾ ਵਾਇਰਸ ਵੈਕਸੀਨ ਡਿਸਟਰੀਬਿਊਟ ਕਰਨ ਦੇ ਲਈ ਜਿਹੜਾ ਉਹ ਆਖਿਆ ਹੈਗਾ ਆ। ਸੋ ਦੇਖਦੇ ਹਾਂ ਵੀ ਕਿਹੜੀ ਵੈਕਸੀਨ ਉਦੋਂ ਤੱਕ ਜਿਹੜੀ ਇਲੈਕਸ਼ਨ ਡੇ ਤੋਂ ਪਹਿਲਾਂ ਜਿਹੜੀ ਉਹ ਤਿਆਰ ਹੋ ਸਕੇਗੀ। ਡਾਕਟਰ ਫੌਚੀ ਨੇ ਤਾਂ ਜਿਹੜਾ ਇਸ ਦੇ ਬਾਰੇ ਜਿਹੜੀ ਵੱਖਰੀ ਸਲਾਹ ਜਾਂ ਹੋਰ ਕਈਆਂ ਦੀ ਜਿਹੜੀ ਇਸ ਦੇ ਬਾਰੇ ਜਿਹੜੀ ਵੱਖਰੀ ਸਲਾਹ ਜਿਹੜੀ ਉਹ ਹੈਗੀ ਆ। ਜੀ ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਂ ਵੀ ਲਗਭਗ ਸਮਾਪਤ ਆ। ਇੱਕ ਵਾਰੀ ਫਿਰ ਜਿਹੜੇ ਲਿਵਿੰਗਸਟਨ ਏਰੀਏ ਦੇ ਵਿੱਚ ਸਾਡੇ ਸਰੋਤੇ ਸੁਣ ਰਹੇ ਹੈਗੇ ਮੋਡੈਸਟੋ, ਸਟਾਕਟਨ, ਲਿਵਿੰਗਸਟਨ, ਟਰਲਕ ਏਰੀਏ 'ਚ ਕੱਲ੍ਹ ਨੂੰ ਸ਼ਾਮ ਨੂੰ 7 ਵਜੇ ਤੋਂ ਲੈ ਕੇ 8:30 ਵਜੇ ਤਾਈਂ ਜਕਾਰਾ ਮੂਵਮੈਂਟ ਦੇ ਜਿਹੜੇ ਬੱਚੇ ਆ ਹੋਰ ਵੀ ਉੱਥੇ ਦੀ ਲੋਕਲ ਕਮਿਊਨਿਟੀ ਨਾਲ ਰਲ ਕੇ ਕੈਂਡਲ ਲਾਈਟ ਵਿਜ਼ੂਅਲ ਕਰ ਰਹੇ ਆ। ਜਿਹੜੇ ਲੋਕਾਂ ਦੀ ਮੌਤ ਹੋ ਗਈ ਆ ਫੋਸਟਰ ਫਾਰਮ ਦੇ ਵਿੱਚ ਕੰਮ ਕਰਦਿਆਂ ਦੀ ਅਤੇ ਕਰੋਨਾ ਵਾਇਰਸ ਕਰਕੇ ਅਤੇ ਨਾਲ ਜਿਹੜੇ ਬਿਮਾਰ ਆ ਉਹਨਾਂ ਦੀ ਸਿੰਪਥੀ ਦੇ ਲਈ, ਤਾਂ ਕਿ ਜਿਹੜਾ ਉਹ ਪਲਾਂਟ ਆ ਉਹ ਥੋੜ੍ਹੇ ਲੰਮੇ ਸਮੇਂ ਲਈ ਬੰਦ ਹੋਵੇ ਤਾਂ ਕਿ ਪੂਰੀ ਤਰ੍ਹਾਂ ਉੱਥੇ ਸੇਫਟੀ ਜਿਹੜੀ ਲਾਗੂ ਹੋਵੇ, ਫਿਰ ਮੁੜ ਕੇ ਲੋਕ ਕੰਮ 'ਤੇ ਜਾ ਸਕਣ। ਜੀ ਬਹੁਤ ਇਰਦ ਗਿਰਦ ਦੇ ਇਲਾਕਿਆਂ ਤੋਂ ਜਿਹੜੇ ਉੱਥੇ ਕੰਮ ਕਰਨ ਦੇ ਲਈ ਦੂਰੋਂ ਨੇੜਿਓਂ ਜਿਹੜੇ ਲੋਕ ਆ ਉੱਥੇ ਪਹੁੰਚਦੇ ਨੇ, ਪਰ ਕਿਉਂਕਿ ਹੁਣ ਲਿਵਿੰਗਸਟਨ ਦੇ ਵਿੱਚ ਆ ਸੋ ਲਿਵਿੰਗਸਟਨ ਜਿਹੜਾ ਕਾਫੀ ਨਾਮ ਜਿਹੜਾ ਇਸ ਚੀਜ਼ ਦੇ ਕਰਕੇ ਮਸ਼ਹੂਰ ਜਿਹੜਾ ਉਹ ਹੋਇਆ ਆ। ਹਰਜੋਤ ਸਿੰਘ ਜੀ ਸਾਨੂੰ ਕਾਲ ਵੀ ਆਈ ਸੀ ਵੀ ਜੀ ਸਾਡੇ ਕਾਲ ਕਰ ਰਹੇ ਤੁਸੀਂ ਗਲਤ ਖਬਰ ਦੇ ਰਹੇ। ਬਿਲਕੁਲ ਗਲਤ ਨਹੀਂ, ਗੂਗਲ 'ਤੇ ਜਾ ਕੇ ਸਰਚ ਕਰ ਲਿਓ। ਪੂਰੇ ਅਮਰੀਕਾ ਦੇ ਵਿੱਚ ਪਰ ਪਰਸਨ ਦੇ ਹਿਸਾਬ ਦੇ ਨਾਲ ਲਿਵਿੰਗਸਟਨ ਸਿਟੀ ਦੇ ਵਿੱਚ ਜ਼ਿਆਦਾ ਕੇਸ ਹੈਗੇ, ਪਰਸੈਂਟੇਜ ਵਾਈਜ਼ ਜਿਹੜੇ ਉਹ ਜ਼ਿਆਦਾ ਕੇਸ ਨੇ ਜੀ। ਅਤੇ ਤੁਸੀਂ ਉੱਥੇ ਦਾ ਲੋਕਲ ਹੈਲਥ ਵਾਲੇ ਜਿਹੜੇ ਉਹਨਾਂ ਦੀ ਵੈਬਸਾਈਟ ਵੀ ਜਿਹੜੀ ਉਹ ਦੇਖ ਕਾਉਂਟੀ ਹੈਲਥ ਡਿਪਾਰਟਮੈਂਟ ਤੋਂ ਚੈੱਕ ਕਰ ਲਿਓ ਜੀ। ਅਤੇ ਜਿਹੜੀ ਹਰਜੋਤ ਸਿੰਘ ਜਿਸ ਤੋਂ ਆਪਾਂ ਪਹਿਲਾਂ ਦੱਸਿਆ ਵੀ CDC ਨੇ ਜਿੱਦਾਂ 1 ਤਰੀਕ ਨੂੰ ਕਹਿ ਤਾ ਵੀ ਸ਼ਾਇਦ ਤੁਹਾਨੂੰ ਵੈਕਸੀਨ ਅਸੀਂ ਦੇ ਦੇਣੀ ਆ, ਡਿਸਟਰੀਬਿਊਟ ਕਰਨ ਦੀਆਂ ਤਿਆਰੀਆਂ ਕਰੋ। ਉਸ ਖਬਰ ਤੋਂ ਬਾਅਦ ਦੇ ਵਿੱਚ ਡਾਓ ਜੋਨਸ ਨੇ ਅੱਜ ਵੱਡੀ ਜਿਹੜੀ ਛਾਲ ਮਾਰੀ ਆ। ਸੋ ਜਾਂਦੇ ਜਾਂਦੇ ਉਹ ਵੀ ਦੱਸਦੇ ਜਾਈਏ, ਡਾਓ ਜੋਨਸ ਦੇ ਵਿੱਚ 454 ਪੁਆਇੰਟਾਂ ਦਾ ਵਾਧਾ ਜਿਹੜਾ ਆ ਉਹ ਅੱਜ ਦੇਖਿਆ ਗਿਆ, 1.5% ਤੋਂ ਵੱਧ ਵਧਿਆ ਆ। 29,100 ਦੇ ਉੱਤੇ ਉੱਥੇ ਮਾਰਕੀਟ ਜਿਹੜੀ ਇਹ ਕਲੋਜ਼ ਹੋਈ ਹੈ। ਨੈਸਡੈਕ ਦੇ ਵਿੱਚ ਵੀ ਵਾਧਾ ਹੋਇਆ, 116 ਪੁਆਇੰਟ ਵਧੇ, 12,056 ਦੇ ਉੱਤੇ ਇਹ ਕਲੋਜ਼ ਹੋਇਆ। S&P ਦੇ ਵਿੱਚ 54 ਪੁਆਇੰਟਾਂ ਦਾ ਵਾਧਾ ਜਿਹੜਾ ਉਹ ਦੇਖਿਆ ਗਿਆ ਆ। ਸੋਨੇ ਦੀ ਕੀਮਤ ਜਿਹੜੀ ਆ $1,951 ਪ੍ਰਤੀ ਆਉਂਸ ਰਹੀ ਆ ਜੀ। ਸੋ ਇੱਕ US ਦੀ ਕੀਮਤ ਜੇ ਰੁਪਈਏ ਦੇ ਮੁਤਾਬਕ ਦੱਸਦੇ ਜਾਈਏ $73.27 ਰਹੀ ਆ। ਇੱਕ US ਦੀ ਕੈਨੇਡਾ ਦੇ ਜੇ ਡਾਲਰ ਦੇ ਬਰਾਬਰ ਦੇਖਦੇ ਜਾਈਏ ਉਹ $1.31 ਰਹੀ ਆ ਜੀ। ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਰਮੀ ਸਿੰਘ ਵੱਲੋਂ ਅਤੇ ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।
ਅਮਰੀਕਾ ਦੀ ਮਰਦਮਸ਼ੁਮਾਰੀ ਦੇ ਵਿੱਚ ਆਪਣੀ ਗਿਣਤੀ ਜ਼ਰੂਰ